ਵਿਊਅਰਸ ਵੈਲਕਮ ਬੈਕ ਟੂ ਨਿਊਜ਼ ਟੀਵੀ 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਸਰਦਾਰ ਜੀਤ ਸਿੰਘ ਆਲੋਵਾਲ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ। ਜੀ ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਤੇ ਬਾਕੀ ਪੰਥਕ ਗਰੁੱਪਸ ਦੇ ਨਾਲ ਸਹਿਯੋਗ ਦੇ ਨਾਲ ਇਹਨਾਂ ਨੇ ਸਰਬੱਤ ਖਾਲਸਾ ਆਰਗੇਨਾਈਜ਼ ਕੀਤਾ ਸੀ, ਸਰਬੱਤ ਖਾਲਸਾ ਬੁਲਾਇਆ ਸੀ। ਉਸ ਤੋਂ ਫੌਰਨ ਬਾਅਦ ਜਿਹੜੀ ਪੰਜਾਬ ਸਰਕਾਰ ਨੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ, ਉਹਨਾਂ ਸਮੇਤ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਰਗੇਨਾਈਜ਼ਰ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਈਵਨ ਸਿਮਰਨਜੀਤ ਸਿੰਘ ਮਾਨ ਜੀ ਨੂੰ ਵੀ ਨਜ਼ਰਬੰਦ ਕਰ ਦਿੱਤਾ ਗਿਆ ਹੈ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹੀ ਦੱਸੋ ਕਿ ਇਸ ਵੇਲੇ ਕੀ ਸਥਿਤੀ ਹੈ ਉੱਥੇ ਦੀ, ਕੌਣ-ਕੌਣ ਗ੍ਰਿਫਤਾਰ ਹਨ ਅਤੇ ਉਹਨਾਂ ਦੇ ਕਿਹੜੇ-ਕਿਹੜੇ ਕੇਸਿਸ ਪਾਏ ਜਾਣੇ ਹਨ, ਕਿ ਕੀ ਸਟੇਟਸ ਹੈ, ਇਸ ਬਾਰੇ ਸਾਨੂੰ ਸਭ ਤੋਂ ਪਹਿਲਾਂ ਜਾਣਕਾਰੀ ਦਿਓ। ਦੇਖੋ ਨਾ ਜੀ ਭੈਣ ਜੀ, ਇਹ ਸਾਰੇ ਪੰਜਾਬ ਦੇ ਵਿੱਚ ਜਿਹੜਾ ਦਮਨ ਚੱਕਰ ਗ੍ਰਿਫਤਾਰੀਆਂ ਦਾ ਚੱਲ ਰਿਹਾ ਹੈ ਜੀ, ਉਹਦੇ ਵਿੱਚ ਤਕਰੀਬਨ ਹੁਣ ਤੋਂ 150 ਦੇ ਕਰੀਬ ਜਿਹੜਾ ਸਿੱਖ ਨੇ ਉਹ ਫੜੇ ਹੋਏ ਆ ਜੀ, ਅਰੈਸਟ ਕੀਤੇ ਹੋਏ ਆ ਤੇ 157 ਦੇ ਕੇਸ ਨੇ ਬਹੁਤਿਆਂ ਤੇ ਜਿਹੜੇ ਜ਼ਿੰਮੇਵਾਰ ਸਰਬੱਤ ਖਾਲਸੇ ਦੀ ਸਾਰੀ ਪ੍ਰਬੰਧਕ ਕਮੇਟੀ ਸੀਗੀ ਜੀ, ਉਹਨਾਂ ਤੇ ਦੇਸ਼ ਤੋਂ ਦੇ ਪਰਚੇ ਦਰਜ ਕੀਤੇ ਇਹਨਾਂ ਨੇ। ਹਾਂਜੀ। ਤੇ ਇਹ ਜਿਹੜਾ ਦਮਨ ਚੱਕਰ ਚਲਾਇਆ ਇਹ ਬੇਅੰਤ ਸਿੰਘ ਦੇ ਰਾਜ ਦੇ ਵਿੱਚ ਅਸੀਂ ਦੇਖਿਆ ਕਰਦੇ ਸੀ, ਇਸੇ ਤਰ੍ਹਾਂ ਸੇਮ ਸੀਗਾ। ਹਾਂਜੀ। ਤੇ ਨਾ ਉਦੋਂ ਸੁਖਬੀਰ ਬਾਦਲ ਤੇ ਨਾ ਬਾਦਲ ਨਾ ਕੋਈ ਹੋਰ ਇਹਨਾਂ ਦੀ ਲੀਡਰਸ਼ਿਪ ਬਾਹਰ ਆਉਂਦੀ ਸੀਗੀ ਜੀ। ਤੇ ਜਿਹੜਾ ਇਹ ਸਰਬੱਤ ਖਾਲਸਾ ਸੱਦਿਆ ਗਿਆ, ਹਾਂਜੀ, ਇਹ ਸਮੁੱਚੇ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਸੀ ਜੀ। ਤੇ ਨਾ ਉੱਥੇ ਕੋਈ ਗਰੁੱਪ ਸੀ, ਨਾ ਕੋਈ ਕਿਸੇ ਪਾਰਟੀ ਦਾ ਸੁਨੇਹਾ ਲੱਗਿਆ। ਸਰਬੱਤ ਖਾਲਸੇ ਦਾ ਮਤਲਬ ਇਹ ਹੈ ਸਮੁੱਚੀ ਸਿੱਖ ਕੌਮ ਦੀ ਤਰਜਮਾਨੀ ਕਰਨਾ। ਹਾਂਜੀ। ਤੇ ਉਹ ਇਹਨਾਂ ਨੂੰ ਹਾਜ਼ਮੇ ਨਹੀਂ ਆ ਰਹੀ। ਇਹਨਾਂ ਦੀ ਕੁਰਸੀ ਆ ਜਿਹੜੀ ਸਿੱਖਾਂ ਨੇ ਹੁਣ ਪੁੱਟ ਕੇ ਬਾਹਰ ਕੱਢਣੀ, ਇਹਨਾਂ ਨੂੰ ਦਿਸ ਰਿਹਾ ਜੀ। ਤੇ ਇਹ ਕਿੰਨਾ ਚਿਰ ਅੰਦਰ ਰੱਖਣੀ। ਦੇਖੋ, ਇਹ ਕਿੱਡੀ ਹੱਥ ਹੋਣੀ ਗੱਲ ਹੈਗੀ ਆ ਵੀ ਸਰਕਾਰੀ ਜਥੇਦਾਰ ਨੇ ਜਿਹੜੇ ਧੱਕੇ ਨਾਲ ਅਕਾਲ ਤਖ਼ਤ ਸਾਹਿਬ ਤੇ ਉਠਾਏ ਹੋਏ ਆ। ਹਾਂਜੀ। ਤੇ ਜਿਹੜੀ ਸੁਪਰੀਮ ਕੋਰਟ ਵੱਲੋਂ ਰੱਦ ਕੀਤੀ ਗਈ ਕਮੇਟੀ ਆ ਜਿਹਦੇ ਪ੍ਰਧਾਨ ਮੱਕੜ ਨੇ ਜੀ, ਇਹਨਾਂ ਦੀ ਕੋਈ ਚੋਣ ਵੀ ਨਹੀਂ ਵਰਕਿੰਗ ਹੈਗੀ ਕਰਦੀ, ਉਹ ਧੱਕੇ ਨਾਲ ਬਿਠਾਇਆ ਹੋਇਆ ਸਰਕਾਰੀ ਤੌਰ ਤੇ। ਹਾਂਜੀ। 3-3 ਲੱਖ ਰੁਪਇਆ ਮਹੀਨਾ ਇਹ ਆਪਣੇ ਚਹੇਤਿਆਂ ਨੂੰ, ਜਿਹੜੇ ਸਰਕਾਰੀ ਜਿਹਨਾਂ ਤੋਂ ਫਾਇਦੇ ਲੈਂਦੇ ਆ, ਉਹਨਾਂ ਨੂੰ ਤਨਖਾਹ ਦੇ ਰਹੇ ਨੇ ਫੈਕਟਰੀ ਲਾ ਕੇ ਜੀ। ਤੇ ਇਹ ਜਿਹੜਾ ਗ੍ਰਿਫਤਾਰੀਆਂ ਦਾ ਦੌਰ ਹੈ ਨਾ, ਅੱਜ ਸਾਡੇ ਕੱਲ ਸੰਗਰੂਰ ਪਹੁੰਚੇ, ਸੰਗਰੂਰ ਤੋਂ ਵੀ ਗ੍ਰਿਫਤਾਰ ਕੀਤੇ ਕਾਫੀ ਜਿਹੜੇ ਕਰਨ ਵਾਸਤੇ ਸਿੰਘ ਗਏ ਸੀਗੇ ਜੀ। ਤੇ ਇਹ ਸਾਰੇ ਚੱਲ ਰਹੇ। ਪਰ ਇੱਕ ਗੱਲ ਇਹਨਾਂ ਨੂੰ ਭੁੱਲਣੀ ਨਹੀਂ ਚਾਹੀਦੀ, ਹਾਂਜੀ, ਵੀ ਜ਼ੁਲਮ ਦੀਆਂ ਜੜ੍ਹਾਂ ਨੇ ਜਿਹੜੀਆਂ ਉਹ ਜ਼ਮੀਨ ਤੋਂ ਉੱਪਰ ਹੁੰਦੀਆਂ ਨੇ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਜਿਹੜੀ ਉਹ ਗੁਰੂ ਦੇ ਸਿੱਖਾਂ ਦੀ ਰਹਿਣੀ ਆ, ਔਰ ਸਿੱਖਾਂ ਦੀ ਇਹ ਆਵਾਜ਼ ਹੈ ਜਿਹੜੀ ਹਮੇਸ਼ਾ ਬੁਲੰਦ ਰਹੀ ਆ। ਬਿਲਕੁਲ। ਇਹ ਦਮਨ ਚੱਕਰ ਜਿਹੜਾ ਉਹ ਸਿੱਖਾਂ ਨੂੰ ਦਬਾ ਨਹੀਂ ਸਕੀ। ਹਾਂਜੀ। ਇੱਥੋਂ ਤੱਕ ਵੀ ਬਾਹਰਲੇ ਵੀ 4 ਸਿੱਖ ਜਿਹੜੇ ਗਏ ਸੀਗੇ, ਬਾਹਰਲੇ ਸਿੱਖਾਂ ਦੇ ਵੀ ਆਪ ਤੱਕ ਜਿਹੜੇ ਰਹਿੰਦੇ ਆ ਜੀ, ਉਹ ਆਪਣੇ ਹੱਕਾਂ ਦੀ ਗੱਲ ਕਰਦੇ ਆ ਤੇ ਉਹਨਾਂ ਤੇ ਵੀ ਕੇਸ ਨੇ ਜਿਹੜੇ ਦਰਜ ਕਰ ਦਿੱਤੇ। ਇਹ ਪਹਿਲੀ ਵਾਰ ਹੋਇਆ ਵੀ ਬਾਹਰਲੇ ਸਿੱਖਾਂ ਤੇ ਮਤਲਬ ਪੁਰਅਮਨ ਤਰੀਕੇ ਦੇ ਨਾਲ ਇੱਕ ਧਾਰਮਿਕ ਪ੍ਰੋਗਰਾਮ, ਸਿਆਸੀ ਪ੍ਰੋਗਰਾਮ ਦੇ ਵਿੱਚ ਗਏ ਹੋਣ ਜੀ, ਤੇ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਦੇ ਉੱਤੇ ਏਡਾ ਵੱਡਾ ਇਕੱਠ ਸਿੱਖਾਂ ਦੇ ਵਿੱਚ ਰੋਹ ਸੀਗਾ ਹੋਇਆ। ਹਾਂਜੀ। ਤੇ ਉੱਥੇ ਗਏ ਹੋਣ ਤੇ ਬਾਹਰਲੇ ਸਿੱਖਾਂ ਦੀ ਆਵਾਜ਼ ਵੀ ਬੰਦ ਕਰਾਉਣ ਦਾ ਇਹ ਯਤਨ ਕੀਤਾ ਜਾ ਰਿਹਾ, ਇਹ ਕਦੇ ਵੀ ਸਫਲ ਹੋਊਗਾ। ਜੀ ਜੀ। ਤਾਂ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਅਸੀਂ ਹਮੇਸ਼ਾ ਆਪਣੀ ਧਾਰਮਿਕ ਆਜ਼ਾਦੀ ਦੀ ਗੱਲਬਾਤ ਕੀਤੀ ਹੈ ਸਰਬੱਤ ਖਾਲਸਾ ਦੇ ਵਿੱਚ, ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ 4 ਸਿੱਖਾਂ ਦੇ ਜਿਹੜੇ ਬਾਹਰੋਂ ਗਏ ਨੇ, ਕਿਉਂਕਿ ਕਾਫੀ ਲੋਕ ਪੰਜਾਬ ਦੇ ਵਿੱਚ ਕਹਿ ਰਹੇ ਨੇ ਕਿ 4 ਸਿੱਖਾਂ ਤੇ ਕੇਸਿਸ ਜਿਹੜੇ ਨੇ ਉਹ ਨਹੀਂ ਲੱਗੇ ਨੇ, ਵਾਪਿਸ ਆ ਗਏ ਨੇ। ਕੀ ਇਹ ਹਜੇ ਵੀ ਪੰਜਾਬ ਦੇ ਵਿੱਚ ਨੇ? ਕੀ ਹਜੇ ਵੀ ਇਹਨਾਂ ਦੇ ਕੇਸਿਸ ਚੱਲ ਰਹੇ ਨੇ ਦੇਸ਼ ਧਰੋਹ ਦੇ? ਹਾਂਜੀ ਹਾਂਜੀ, ਕੇਸ ਨੇ ਜਿਹੜੇ ਨਾ ਜੀ ਇਹ ਚੱਲਣਗੇ। ਮੈਨੂੰ ਕੇਸਾਂ ਬਾਰੇ ਕਾਫੀ ਗਿਆਨ ਹੈਗਾ, ਮੈਂ ਵੀ ਇਹਨਾਂ ਦੇ ਵਿੱਚ ਰਿਹਾ। ਹਾਂਜੀ, ਕੇਸ ਚੱਲਣਗੇ, ਪਰ ਇਹ ਕੇਸ ਬਹੁਤਾ ਚਿਰ ਸਿੱਖਾਂ ਦੇ ਮੂਹਰੇ ਵਰਕ ਨਹੀਂ ਕਰ ਸਕਣਗੇ ਜੀ। ਚੱਲਣਗੇ ਕੇਸ, ਜਿੰਨਾ ਚਿਰ ਸਰਕਾਰ ਇਹਨਾਂ ਦੀ ਹੋਊਗੀ ਉਹ ਚੱਲਣਗੇ। ਚਲਾਉਣਗੇ ਸਰਕਾਰ ਦਾ ਜਿਹੜਾ ਤੰਤਰ ਹੈ ਉਹਨੂੰ ਮੂਹਰੇ ਲਾ ਕੇ, ਸਰਕਾਰੀ ਮਸ਼ੀਨਰੀ ਨੂੰ ਸਾਰੀ ਨੂੰ ਮੂਹਰੇ ਲਾਇਆ ਹੋਇਆ ਹੈ। ਲੋਕਾਂ ਨੇ ਕੰਮ ਛੱਡ ਕੇ ਜੀ, ਔਰ ਆਮ ਪਬਲਿਕ ਦੇ ਕੰਮ ਛੱਡ ਕੇ ਸਰਕਾਰੀ ਮਸ਼ੀਨਰੀ ਹੈ ਜਿਹੜੀ ਉਹ ਤਾਂ ਬਾਦਲ ਦੇ ਪਰਿਵਾਰ ਦੀ ਔਰ ਬਾਦਲ ਦੇ ਮੰਤਰੀਆਂ ਦੀ ਸੁਰੱਖਿਆ ਕਰਨ ਵਾਸਤੇ ਉਲਝੀ ਹੋਈ ਹੈ, ਸਿੱਖਾਂ ਨੂੰ ਰੋਕਣ ਵਾਸਤੇ ਉਲਝੀ ਹੋਈ ਹੈ। ਤੇ ਇਹ ਕੇਸ ਪੂਸ ਕੋਈ ਮਾਇਨਾ ਨਹੀਂ ਰੱਖਦੇ ਸਿੱਖਾਂ ਦੇ। ਹਾਂਜੀ ਜੀ।
ਤੇ ਵੀਰ ਜੀ ਹੁਣ ਇੱਥੇ ਕੁਐਸਚਨ ਇਹ ਉੱਠਦਾ ਕਿਉਂਕਿ ਇੰਨਾ ਕੁਝ ਪੰਜਾਬ ਦੇ ਵਿੱਚ ਵਾਪਰਿਆ ਪਿਛਲੇ 2 ਮਹੀਨਿਆਂ ਦੇ ਵਿੱਚ, ਕਿਸ ਤਰ੍ਹਾਂ ਜਥੇਦਾਰਾਂ ਨੇ ਆਪਣਾ ਡਿਸੀਜਨ ਗਲਤ ਲਿੱਤਾ, ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ। ਬਸ ਅਸੀਂ ਹੁਣ ਤੁਹਾਡੇ ਕੋਲ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਆਪਣੀ ਧਾਰਮਿਕ ਆਜ਼ਾਦੀ ਅਤੇ ਕੌਮੀ ਆਜ਼ਾਦੀ ਦੀ ਅਸੀਂ ਗੱਲ ਜਿਹੜੀ ਆ ਉਹ ਅਸੀਂ ਕਿਵੇਂ ਬਹਾਲ ਕਰ ਸਕਦੇ, ਸਪੈਸ਼ਲੀ ਬਾਹਰ ਬੈਠੇ ਸਿੱਖ ਨੇ, ਸਾਨੂੰ ਇਸ ਵੇਲੇ ਕੀ ਕਰਨ ਦੀ ਲੋੜ ਹੈ? ਜਿਹੜਾ ਬਾਹਰ ਬੈਠਾ ਸਿੱਖਾਂ ਦਾ ਭੈਣ ਜੀ ਉਹ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਮੰਤਰੀ ਲੈਵਲ ਤੇ ਪਾ ਸਕਦਾ ਹੈ ਜੀ। ਜਿਹੜੇ ਜਿੰਨੇ ਵੀ ਸੈਨੇਟ ਹੈਗੇ ਉਹਨਾਂ ਨੂੰ ਮਿਲਣਾ ਚਾਹੀਦਾ ਜੀ। ਤੇ ਪਿੱਛੇ ਜਿਹੜੀ ਮਿਸਟਰ ਓਬਾਮਾ ਨੇ ਸਟੇਟਮੈਂਟ ਵੀ ਦਿੱਤੀ ਆ, ਉਹਦੇ ਲਾਅ ਵੀ ਪਾਸ ਹੋਇਆ ਵੀ ਹਰ ਮਨੁੱਖ ਹੈ ਜਿਹੜਾ ਦੁਨੀਆ 'ਚ ਰਹਿੰਦਾ ਧਾਰਮਿਕ ਆਜ਼ਾਦੀ ਨਾਲ ਜੀ ਸਕਦਾ ਹਾਂਜੀ, ਔਰ ਆਪਣੀ ਮੌਲਿਕ ਆਜ਼ਾਦੀ ਹੈ ਜਿਹੜੀ ਉਹਦਾ ਹੱਕ ਬਣਦਾ ਜੀ, ਉਹ ਆਪਣੇ ਆਜ਼ਾਦ ਫਿਜ਼ਾ ਦੇ ਵਿੱਚ ਰਹਿ ਸਕਦਾ। ਤੇ ਇਹਦਾ ਸਾਹਮਣੇ ਦੇਖੋ ਉੱਥੇ ਇੱਕ ਵੀ ਐਡਾ ਵੱਡਾ ਇਕੱਠ ਹੋਇਆ ਲੱਖਾਂ ਦੀ ਗਿਣਤੀ ਦੇ ਵਿੱਚ ਹਾਂਜੀ, ਤੇ ਘੱਟੋ ਘੱਟ 5 ਤੋਂ 7 ਲੱਖ ਬੰਦੇ ਦੀ ਗਿਣਤੀ ਦੱਸਦੇ ਆ ਵੀ ਇੰਨੀ ਗਿਣਤੀ ਹੋਈ ਜੀ, ਤੇ ਇੰਨਾ ਪੀਸਫੁਲ ਹੋਇਆ ਹਾਂਜੀ, ਕੋਈ ਕਿਸੇ ਦਾ ਰੌਲਾ, ਕੋਈ ਕਿਸੇ ਦੀ ਚੋਰੀ, ਇੱਥੇ ਤੱਕ ਜੁੱਤੀ ਤੱਕ ਕਦੇ ਚੋਰੀ ਨਹੀਂ ਹੋਈ ਉੱਥੇ ਜੀ, ਐਡਾ ਨੁਕਸਾਨ ਨਹੀਂ ਹੋਇਆ, ਕੋਈ ਗੱਲ ਨਹੀਂ ਹੋਈ, ਔਰ ਪੀਸਫੁਲੀ ਸਿੱਖਾਂ ਨੇ ਆਪਣਾ ਜਿਹੜਾ ਪ੍ਰੋਟੈਸਟ ਹੈ ਆਪਣਾ ਕੀਤਾ ਹੈ ਤੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ, ਔਰ ਸਿੱਖਾਂ ਨੇ ਆਪਣੀ ਵਿਉਂਤਬੰਦੀ ਕੀਤੀ ਹੈ ਸਿਆਸੀ ਤੇ ਧਾਰਮਿਕ ਹਾਂਜੀ। ਉਹਦੇ ਲਈ ਬਾਹਰਲਾ ਸਿੱਖ ਬੈਠਾ ਜਿਹੜਾ ਹਾਂਜੀ, ਇਹਨਾਂ ਨੂੰ ਕੋਰਟਾਂ ਦੇ ਵਿੱਚ ਕੇਸ ਪਾਉਣੇ ਚਾਹੀਦੇ ਆ, ਔਰ ਆਪਣੇ ਸੈਨੇਟ ਨੂੰ ਈਮੇਲਾਂ ਕਰਨੀਆਂ ਚਾਹੀਦੀਆਂ ਜੀ, ਔਰ ਸਟੇਟ ਡਿਪਾਰਟਮੈਂਟ ਨੂੰ ਮਿਲਣਾ ਚਾਹੀਦਾ, ਉੱਥੇ ਦੀ ਵੀਡੀਓ ਦੀ ਫੋਟੋ ਚ ਮੰਗਾ ਕੇ, ਕਿਉਂਕਿ ਉੱਥੇ ਤਾਂ ਦੇਸ਼ ਧਰੋਹੀ ਦੀ ਗੱਲ ਕੋਈ ਨਹੀਂ ਹੋਈ, ਸਿੱਖਾਂ ਨੇ ਆਪਣੀ ਗੱਲ ਕੀਤੀ ਹੈ ਹਾਂਜੀ, ਔਰ ਕਾਨੂੰਨ ਦੇ ਦਾਇਰੇ 'ਚ ਕੀਤੀ ਹੈ। ਜਿਹੜਾ ਹਿੰਦੁਸਤਾਨ ਦਾ ਕਾਨੂੰਨ ਹੈ ਉਹ ਹਿੰਦੁਸਤਾਨ ਦੇ ਕਾਨੂੰਨ ਦੇ ਦਾਇਰੇ 'ਚ ਕੀਤੀ। ਇੱਥੋਂ ਤੱਕ ਵੀ ਪੈਟਰੋਲ ਪੰਪ ਵੀ ਸੁਖਬੀਰ ਬਾਦਲ ਨੇ ਤੇ ਇਹਨਾਂ ਦੀ ਸਰਕਾਰ ਨੇ ਉਸ ਦਿਨ ਪੈਟਰੋਲ ਪੰਪ ਵੀ ਬੰਦ ਕਰਾਤੇ। ਜਿਹੜੀਆਂ ਬੱਸਾਂ ਵੀ ਕਿਰਾਏ ਤੇ ਕੀਤੀਆਂ ਹੋਈਆਂ ਸੀ ਸਿੱਖ ਸੰਗਤਾਂ ਦੀਆਂ, ਉਹ ਵੀ ਇਹਨਾਂ ਨੇ ਪਰਮਿਟ ਰੱਦ ਕਰਕੇ, ਇਹਨਾਂ ਦੇ DTO RTO ਨੇ ਕਹਿਤਾ ਵੀ ਅਸੀਂ ਤੁਹਾਡੇ ਪਰਮਿਟ ਰੱਦ ਕਰ ਦਿਆਂਗੇ, ਨਹੀਂ ਇਹਨਾਂ ਨੂੰ ਬੰਦ ਕਰ ਦਿਓ। ਟੈਂਪੂਆਂ ਤੱਕ ਇਹਨਾਂ ਨੇ ਬੰਦ ਕਰਤਾ, ਪਰ ਸਿੱਖਾਂ ਨੇ ਫੇਰ ਵੀ ਆਪ ਹਮਲਾ ਮਾਰ ਕੇ ਆਪਣੇ ਟਰਾਲੀਆਂ, ਆਪਣੇ ਸਾਧਨਾਂ ਰਾਹੀਂ, ਮੋਟਰਸਾਈਕਲਾਂ ਰਾਹੀਂ, ਸਕੂਟਰਾਂ ਰਾਹੀਂ, ਟੈਂਪੂਆਂ ਰਾਹੀਂ ਪਹੁੰਚ ਗਏ ਹਾਂਜੀ। ਇਹ ਇਹਨਾਂ ਨੂੰ ਹਾਜ਼ਮ ਹੀ ਨਹੀਂ ਹੋ ਰਿਹਾ ਵੀ ਸਾਡੀਆਂ ਇੰਨੀਆਂ ਰੋਕਾਂ ਦੇ ਬਾਵਜੂਦ ਨਾ ਰੋਕ ਤੇ 10 ਲੱਖ ਬੰਦਾ ਇਕੱਠਾ ਹੋ ਜਾਣਾ ਸੀ ਹਾਂਜੀ ਬਿਲਕੁਲ, ਤੇ ਇਹ ਇਹਨਾਂ ਨੂੰ ਹਾਜ਼ਮ ਹੀ ਨਹੀਂ ਹੋ ਰਿਹਾ ਜੀ। ਪਰ ਜਿਹੜਾ ਰੋਸ ਸਿੱਖਾਂ ਦੇ ਵਿੱਚ ਘਰ ਘਰ ਫੈਲਿਆ ਹੋਇਆ ਜੀ, ਉਹ ਇਹਨਾਂ ਨੂੰ ਸਮਾਂ ਇਸ ਤਰ੍ਹਾਂ ਦਾ ਆਊਗਾ ਜੀ ਕਿ ਜਿਵੇਂ ਪਿਛਲੇ ਸਮੇਂ ਦੇ ਵਿੱਚ ਕਰਨਲ ਗਦਾਫੀ ਦਾ ਹੋਇਆ ਹਾਲ, ਇਹ ਹਾਲ ਇਹਨਾਂ ਦਾ ਹੋਊਗਾ ਜੀ। ਤੇ ਇਹਨਾਂ ਨੂੰ ਪੰਜਾਬ ਦੀ ਧਰਤੀ ਤੇ ਰਹਿਣਾ ਔਖਾ ਹੋ ਜੂ ਇਹਨਾਂ ਦੇ ਵਜ਼ੀਰਾਂ ਨੂੰ ਵੀ। ਅਸੀਂ ਇਹਨਾਂ ਨੂੰ ਅਪੀਲ ਜ਼ਰੂਰ ਕਰਦੇ ਹਾਂ ਹਾਂਜੀ, ਜੇ ਤੁਸੀਂ ਹੁਣ ਵੀ ਪੰਥ ਦੇ ਦਾਇਰੇ ਦੇ ਵਿੱਚ ਆਉਣਾ ਹੈ, ਪੰਥ ਦੀ ਘੇਰੇ ਦੇ ਵਿੱਚ ਆਉਣਾ ਹੈ, ਤਾਂ ਪੰਥ ਤੋਂ ਮਾਫੀ ਮੰਗ ਲੈਣੀ ਚਾਹੀਦੀ ਇਹਨਾਂ ਨੂੰ ਆ ਕੇ ਹਾਂਜੀ। ਹਾਂ ਇਹਨਾਂ ਦਾ ਛੁਟਕਾਰਾ ਹੋ ਸਕਦਾ, ਨਹੀਂ ਇਹ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾ ਸਕਦੇ। ਇਹਨਾਂ ਨੇ ਗਲਤੀਆਂ ਇੰਨੀਆਂ ਕੀਤੀਆਂ ਸਿੱਖ ਕੌਮ ਦੇ ਨਾਲ, ਔਰ ਗੁਰੂ ਦੇ ਜਿਹੜੇ ਹੋਏ ਅਪਮਾਨ ਨੇ, ਇੱਕ ਵੀ ਬੰਦਾ ਨਹੀਂ ਅਜੇ ਤੱਕ ਅਰੈਸਟ ਕੀਤਾ ਗਿਆ, ਸਿੱਖਾਂ ਨੂੰ ਅਰੈਸਟ ਕਰ ਰਹੇ ਨੇ ਹਾਂਜੀ ਜੀ ਬਿਲਕੁਲ। ਤੇ ਵੀਰ ਜੀ ਕਦੋਂ ਬਰਦਾਸ਼ਤ ਕਰਨਗੇ ਜੀ? ਬਿਲਕੁਲ ਬਿਲਕੁਲ, ਕਦੋਂ ਤੱਕ ਬਰਦਾਸ਼ਤ ਕਰਨਗੇ ਵੀਰ ਜੀ? ਇਸ ਤੇ ਮੇਰਾ ਅਗਲਾ ਕੁਐਸਚਨ ਹੈ, ਬਿਕੋਜ਼ ਸਾਡੇ ਕੋਲ ਇੱਕ ਅੱਧਾ ਮਿੰਟ ਰਹਿ ਗਿਆ ਵਾ, ਤੇ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ ਕਿ ਸਿੱਖ ਕਦੋਂ ਤੱਕ ਬਰਦਾਸ਼ਤ ਕਰਨਗੇ? ਤੁਸੀਂ ਗੱਲ ਕੀਤੀ ਹੈ ਕਿਸ ਤਰ੍ਹਾਂ ਇਹਨੇ ਜ਼ੁਲਮ ਕੀਤੇ ਸਿੱਖਾਂ ਦੇ ਉੱਪਰ, ਨਾਟ ਫਰੋਮ ਪਾਸਟ 2 ਮੰਥਸ, ਉਸ ਤੋਂ ਪਹਿਲਾਂ ਵੀ ਬਹੁਤ ਦੇਰ ਤੋਂ ਕਰਦੇ ਆ ਰਹੇ ਨੇ, ਪਰ ਇਹਨਾਂ ਦੀ ਹਮੇਸ਼ਾ ਜਿਹੜੀ ਪਾਰਟੀ ਹੈ ਪੰਜਾਬ ਦੇ ਵਿੱਚ ਜਿੱਤਦੀ ਰਹੀ ਹੈ। ਪਰ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ ਜਿਸ ਤਰ੍ਹਾਂ ਇਸ ਵਾਰੀ ਇੰਨੀ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਸਿੱਖ ਭੈਣ ਭਰਾ ਨੇ ਇਸ ਸਰਬੱਤ ਖਾਲਸਾ ਦੇ ਵਿੱਚ ਉਹਨੇ ਸ਼ਮੂਲੀਅਤ ਕੀਤੀ, ਹਾਜ਼ਰ ਹੋਏ ਨੇ, ਤੁਹਾਨੂੰ ਕੀ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਪੰਥਕ ਸਰਕਾਰ ਇਸ ਬਲਬੂਤੇ ਤੇ ਬਣਾ ਸਕੇਗੀ? ਕਿਉਂਕਿ ਸਾਡਾ ਹੁਣ ਇੰਨੇ ਸਿੱਖ ਜਿਹੜੇ ਜਾਗਰੂਕ ਨੇ ਜਾਂ ਜੁੜ ਚੁੱਕੇ ਨੇ, ਉਹਨਾਂ ਵਿੱਚ ਅਵੇਅਰਨੈਸ ਆ ਗਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਆਪਣੀ ਪੰਥਕ ਸਰਕਾਰ ਹੋਵੇਗੀ ਪੰਜਾਬ ਦੇ ਵਿੱਚ? ਅਜੇ ਇਹ ਤਾਂ ਨਹੀਂ ਕਿਹਾ ਜਾ ਸਕਦਾ ਵੀ ਮਤਲਬ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਬਣੇਗੀ ਜੀ। ਇਹ ਸਮੁੱਚੇ ਸਿੱਖਾਂ ਦਾ ਇਕੱਠ ਸੀਗਾ, ਔਰ ਵੱਖੋ ਵੱਖਰੀਆਂ ਸੰਸਥਾਵਾਂ ਔਰ ਵੱਖੋ ਵੱਖਰੇ ਜਿਹੜੀਆਂ ਮਤਲਬ ਧਿਰਾਂ ਸੀਗੀਆਂ, ਉਹ ਸਾਰੀਆਂ ਉਹਦੇ ਚ ਨੁਮਾਇੰਦਗੀ ਕਰਦੀਆਂ ਸੀਗੀਆਂ ਜੀ। ਤੇ ਮੈਂ ਤਾਂ ਇਹੀ ਕਹਾਂਗਾ ਵੀ ਪੰਥਕ ਸਰਕਾਰ ਲੋਕ ਬਣਾਉਣ ਲਈ ਤਿਆਰ ਨੇ, ਔਰ ਪੰਜਾਬ ਦੇ ਲੋਕ ਨੇ ਜਿਹੜੇ ਉਹ ਠੀਕ ਰਹੇ ਨੇ ਹਾਂਜੀ, ਉਹ ਤਤਪਰ ਹੈਗੇ ਆ ਜੀ ਬਿਲਕੁਲ। ਜਾਮ ਨਹੀਂ ਸਕੇ, ਉਹਨਾਂ ਦੀਆਂ ਵੀ ਭਾਵਨਾਵਾਂ ਨੇ ਜਿਹੜੀਆਂ ਉਸ ਸਰਬੱਤ ਖਾਲਸੇ ਦੇ ਵਿੱਚ ਉਹਨਾਂ ਦੇ ਨਾਲ ਨੇ, ਪਰ ਮਤਲਬ ਇਹਨਾਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਚਾਹੀਦਾ ਹੈ, ਰੋਕੇ ਭੁਲਾ ਕੇ ਸਾਰੇ ਜਿਹੜੇ ਨਹੀਂ ਵੀ ਜਾ ਸਕਦੇ ਉਹ ਵੀ ਰਲ ਕੇ ਗਾਂ ਹੁਕਮ ਕਰਨਾ ਚਾਹੀਦਾ ਪੰਜਾਬ ਦੇ ਔਰ ਕੌਮ ਦੇ ਭਲੇ ਲਈ, ਔਰ ਪੰਥ ਦੇ ਭਲੇ ਲਈ ਜੀ। ਗੁਰਮਰਜ਼ਾਦਾ ਦੀ ਜਿਹੜੀ ਉਲੰਘਣਾ ਹੋ ਰਹੀ ਹੈ ਉਹਨੂੰ ਰੋਕਣ ਲਈ ਸਾਰੇ ਹੋ ਕੇ
ਆਉਣ ਵਾਲੀਆਂ 2017 ਦੀਆਂ ਜਿਹੜੀਆਂ ਇਲੈਕਸ਼ਨਾਂ ਨੇ ਹਾਂਜੀ ਉਹ ਇਹਨਾਂ ਨੂੰ ਬਦਲ ਕੇ ਉਹਨੂੰ ਭਜਾਉਣਾ ਚਾਹੀਦਾ। ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਇਸੇ ਤਰ੍ਹਾਂ ਇਹਨਾਂ ਨੇ ਤਾਂ ਸਿੱਖੀ ਨਾਲ ਧਰੋਹ ਕੀਤਾ, ਬਿਲਕੁਲ ਪੰਜਾਬ ਨਾਲ ਧਰੋਹ ਕੀਤਾ ਔਰ ਇਹ ਤਾਂ ਕਤਲੇਆਮ ਦੇ ਦੋਸ਼ੀ ਨੇ। ਹਾਂਜੀ ਇਹਨਾਂ ਨੂੰ ਅੰਦਰ ਦੇਣਾ ਚਾਹੀਦਾ ਫੜ ਕੇ ਪੰਥਕ ਸਰਕਾਰ ਬਣਾ ਕੇ। ਜੀ ਬਿਲਕੁਲ ਬਿਲਕੁਲ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਸਮਾਂ ਕੱਢ ਕੇ ਆ ਵਿਸ਼ਾ ਸੀਗਾ ਇਹਦੇ ਉੱਪਰ ਪੂਰੇ ਵੇਰਵੇ ਸਾਹਿਤ ਆਪਣੇ ਜਿਹੜੇ ਵਿਚਾਰ ਸੀਗੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।